ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਮਈ 2018 2 ਜੇਠ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਫਿਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੋਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਦੁਨੀਆ ਦੇ ਵਿੱਚ ਜਦੋਂ ਗਵਰਨਿੰਗ ਸਿਸਟਮਸ ਦੀ ਗੱਲ ਹੁੰਦੀ ਹੈ, ਪ੍ਰਬੰਧਕੀ ਨਿਜ਼ਾਮ ਜੀ, ਤੇ ਜ਼ਾਹਰ ਹੈ ਵੀ ਅਸੀਂ 21ਵੀਂ ਸਦੀ ਦੇ ਵਿੱਚ, ਖਾਸ ਤੌਰ ਤੇ ਸ਼ੁਰੂਆਤ ਤਾਂ 20ਵੀਂ ਸਦੀ 'ਚ ਹੀ ਹੋਈ। ਹਾਲਾਂ ਜਦੋਂ ਅਸੀਂ ਇੰਗਲੈਂਡ ਵਰਗੇ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਇਹ ਕਾਨੂੰਨ ਦਾ ਰਾਜ ਆਪਣੇ ਮੈਗਨਾ ਕਾਰਟਾ ਤੋਂ ਸ਼ੁਰੂ ਕਰਦੇ ਨੇ ਕਈ ਸਦੀਆਂ ਪਿੱਛੋਂ ਜੀ। ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਮਨੁੱਖੀ ਸਮਾਜ ਦੇ ਵਿੱਚ ਕਿਵੇਂ ਇੱਕ ਖਿੱਤੇ ਦੇ ਵਿੱਚ, ਹਾਲਾਂਕਿ ਜਿਹੜਾ ਨੇਸ਼ਨ ਸਟੇਟਸ ਦਾ ਕਨਸੈਪਟ ਹੈ ਉਹ ਜ਼ਿਆਦਾ ਯੂਰਪ ਤੋਂ ਹੀ ਸ਼ੁਰੂ ਹੋਇਆ ਤੇ ਉਹਦੇ ਨਾਲ ਹੀ ਦੇਸ਼ ਭਗਤੀ, ਰਾਸ਼ਟਰ ਭਗਤੀ, ਪੈਟਰੀਓਟਿਜ਼ਮ ਉਹ 20ਵੀਂ ਸਦੀ 'ਚ ਪੂਰੇ ਆਰੂਸ ਤੇ ਸੀ, ਜਦੋਂ ਕਿ ਦੋਵੇਂ ਸੰਸਾਰ ਯੁੱਧਾਂ ਦੇ ਦੌਰਾਨ ਜਿਹੜੀ ਫਾਈਟਿੰਗ ਸਟਰੈਂਥ ਸੀ ਉਹ ਨੈਸ਼ਨਲਿਜ਼ਮ ਸੀ ਕਿ ਅਸੀਂ ਆਪਣੇ ਦੇਸ਼ ਦੇ ਲਈ ਲੜ ਰਹੇ ਹਾਂ ਜੀ। ਉਹ ਭਾਵੇਂ ਜਰਮਨ ਪੈਟਰੀਓਟਿਜ਼ਮ ਸੀ, ਜੈਪਨੀਜ਼ ਸੀ, ਬ੍ਰਿਟਿਸ਼ਰਸ ਸੀ। ਲੇਕਿਨ ਉਸ ਸਾਰੇ ਤੋਂ ਬਾਅਦ ਭਾਵੇਂ ਇੱਕ ਪਾਸੇ ਕੋਲਡ ਵਾਰ, ਸ਼ੀਤ ਯੁੱਧ ਦੀ ਸ਼ੁਰੂਆਤ ਹੋਈ, ਪਰ ਵਕਤ ਪਾ ਕੇ ਦੁਨੀਆ ਦੇ ਵਿੱਚ ਇਹ ਗੱਲ ਦੀ ਚਰਚਾ ਹੋਣ ਲੱਗੀ ਪੋਲੀਟੀਕਲ ਮਾਡਲ ਦੇ ਤੌਰ ਤੇ ਕਿ ਲੋਕਤੰਤਰ ਜਾਂ ਜਮਹੂਰੀਅਤ, ਜਾਂ ਜਿਸ ਬਾਰੇ ਲਿੰਕਨ ਦੀ ਇਹ ਕੋਟ ਅਕਸਰ ਦੁਹਰਾਈ ਜਾਂਦੀ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਕਿ ਜਿੱਥੇ ਲੋਕਾਂ ਦੀ ਸੇ ਹੋਏ। ਉਸ ਤੋਂ ਪਹਿਲਾਂ 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਜਦੋਂ ਰਾਜੇ, ਮਹਾਰਾਜੇ ਜਾਂ ਰਾਣੀਆਂ ਦੇ ਰਾਜ ਸਨ ਤੇ ਉਦੋਂ ਇਹ ਕਨਸੈਪਟ ਸੀ ਕਿ ਕਿੰਗ ਕੈਨ ਡੂ ਨੋ ਰੋਂਗ, ਕਿ ਜਿਹੜਾ ਬਾਦਸ਼ਾਹ ਹੈ ਉਹ ਗਲਤ ਕਰ ਹੀ ਨਹੀਂ ਸਕਦਾ, ਉਹ ਤਾਂ ਰੱਬ ਦਾ ਅਵਤਾਰ ਬਣਾਇਆ ਹੁੰਦਾ ਸੀ। ਔਰ ਇਸੇ ਤਰ੍ਹਾਂ ਹੀ ਸਾਡੇ ਖਿੱਤੇ 'ਚ ਭਾਵੇਂ ਗੁਲਾਮੀ ਨੂੰ ਹੀ ਭੋਗ ਰਹੇ ਸੀ, ਲੇਕਿਨ ਬ੍ਰਾਹਮਣਾਂ ਨੇ ਮੰਤਰ ਘੜਿਆ ਸੀ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਸੋ ਉਹ ਜ਼ਮਾਨੇ ਵੀ ਰਾਜਿਆਂ ਰਾਣੀਆਂ ਦੇ ਕਈ ਸਦੀਆਂ ਰਹੇ, ਹੁਣ ਵੀ ਟੋਕਨ ਅਜੇ ਵੀ ਚੱਲਦਾ ਹੈ। ਜੇ ਹੁਣ ਇੰਗਲੈਂਡ ਦੇ ਪ੍ਰਿੰਸ ਦੀ ਇੱਥੋਂ ਦੀ ਜਿਹੜੀ ਹੈ ਉਹ ਮਿਕਸ ਰੇਸ ਵਾਲੇ ਨਾਲ ਵਿਆਹ ਹੋਣਾ ਤੇ ਅਜੇ ਵੀ ਇੰਗਲੈਂਡ ਹੋਏ, ਦੂਜਾ ਹੋਏ, ਇੰਟਰਸਟ ਹੈ ਜੀ ਕੱਪੜੇ ਕੀ ਹੋਣਗੇ, ਕੌਣ ਜਾਏਗਾ, ਕੁੜੀ ਦਾ ਪਿਓ ਸ਼ਾਮਲ ਹੋਏਗਾ ਨਹੀਂ ਹੋਏਗਾ, ਉਹਨੂੰ ਕੀ ਹੋਏਗਾ। ਸੋ ਹੁਣ ਇਹ ਮੋਰ ਔਰ ਲੈਸ ਇੱਕ ਦਿਲਚਸਪੀ ਦਾ ਵਾਇਸ ਡਿਫਰੈਂਟ ਰੀਜ਼ਨ ਕਰਕੇ ਹੈ। ਹਾਲਾਂਕਿ ਕਿਤੇ ਵੀ ਜਿਹੜੇ ਬਾਦਸ਼ਾਹ ਨੇ, ਭਾਵੇਂ ਜਾਪਾਨ ਦਾ ਵੀ ਕਿੰਗ ਹੈ ਔਰ ਇੰਗਲੈਂਡ 'ਚ ਵੀ, ਲੇਕਿਨ ਇਹਨਾਂ ਦੇ ਕੋਲ ਕੋਈ ਰੀਅਲ ਪਾਵਰ ਨਹੀਂ ਹੈ। ਹਾਂ, ਇਹ ਜ਼ਰੂਰ ਹੁੰਦਾ ਵੀ ਜਿੱਥੇ ਫੌਜ ਦੇ ਰਾਹੀਂ ਤਾਕਤ ਹੁੰਦੀ ਹੈ, ਫੌਜੀ ਹੁਕਮਰਾਨ ਬਣਦੇ ਨੇ, ਉੱਥੇ ਫੌਜ ਦਾ ਰਾਜ ਹੁੰਦਾ ਹੈ। ਪਰ ਉਹ ਵੀ ਕਿਉਂਕਿ ਦੁਨੀਆ 'ਚ ਡੈਮੋਕ੍ਰੇਸੀ ਦਾ ਸੌਦਾ ਇੰਨਾ ਕੁ ਵਿਕਿਆ ਕਿ ਵੀ ਜਿੱਥੇ ਫੌਜੀ ਰਾਜ, ਉਸ ਦੇ ਉੱਤੇ ਸੈਂਕਸ਼ਨਸ, ਪਾਬੰਦੀਆਂ, ਔਰ ਦੂਸਰਾ, ਔਰ ਬਹੁਤਿਆਂ ਨੂੰ ਲੱਗਿਆ ਕਿ ਵੀ ਕੋਈ ਜ਼ਰੂਰੀ ਤਾਂ ਨਹੀਂ ਹੈ, ਫੌਜ ਡੰਡੇ ਦੇ ਨਾਲ ਕਾਬੂ ਕਰਦੀ ਹੈ, ਤੁਸੀਂ ਐਸਾ ਮਾਹੌਲ ਕ੍ਰੀਏਟ ਕਰ ਦਿਓ। ਓਪੀਨੀਅਨ ਮੇਕਿੰਗ ਅੱਜ ਅਸੀਂ ਦੇਖ ਹੀ ਰਹੇ ਹਾਂ ਵੀ ਕਿਉਂ ਜੀ ਓਪੀਨੀਅਨ ਮੇਕਿੰਗ ਕਿਵੇਂ ਬਣਾਈ ਜਾਂਦੀ ਹੈ, ਅਮਰੀਕਾ 'ਚ ਕਿਵੇਂ ਬਣਦੀ ਹੈ, ਇੰਡੀਆ 'ਚ ਕਿਵੇਂ ਬਣੀ ਹੈ। ਬਿਲਕੁਲ। ਔਰ ਉਹਦੇ ਰਾਹੀਂ ਤੁਸੀਂ ਲੋਕਤੰਤਰ ਰਾਹੀਂ ਕੰਟਰੋਲ ਕਰ ਲਓ। ਵੋਟਾਂ ਨੂੰ ਹੀ ਹੈ, ਲੋਕਾਂ ਨੇ ਇੱਕ ਵਾਰੀ ਕਰਨਾ, ਫਿਰ ਤੁਸੀਂ 5 ਸਾਲ ਬਾਅਦ ਫਿਰ ਇੱਕ ਵੱਡਾ ਝੂਠ ਬੋਲੋ, ਉਹਨੂੰ ਸਵੇ ਕਰੋ ਔਰ ਉਸ ਸਾਰੇ ਦੇ ਨਾਲ ਤੁਸੀਂ ਆਪਣਾ ਕੰਟਰੋਲ ਕਰੋ। ਸੋ ਜ਼ਾਹਰ ਹੈ ਕਿ ਵੀ ਇਸ ਸਿਸਟਮ 'ਚੋਂ ਜਿਹੜੀਆਂ ਦੋ ਚੀਜ਼ਾਂ, ਹਾਲਾਂ 20ਵੀਂ ਸਦੀ 'ਚ ਵੀ ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ ਹਾਂ, ਹਿਟਲਰ ਇਧਰ ਇਟਲੀ ਦੇ ਵਿੱਚ ਮੁਸੋਲਿਨੀ ਜਿਹੜਾ ਫਾਸ਼ਿਸਟ, ਹਿਟਲਰ ਨਾਜ਼ੀ,
ਹੁਣ ਹਿਟਲਰ ਨੇ ਜਿਹੜੀ ਪਾਵਰ ਲਈ ਜਾਂ ਉਹ ਹੁਕਮਰਾਨ ਬਣਿਆ ਜਰਮਨ ਦਾ, ਉਹ ਕੋਈ ਮਿਲਟਰੀ ਡਿਕਟੇਟਰ ਤਾਂ ਨਹੀਂ ਸੀ ਕਿ ਉਹਨੇ ਕੋਈ ਰਾਜ ਪਲਟਾ ਕੀਤਾ, ਰਾਜ ਸੱਤਾ ਉਹਨੇ ਕੋਈ ਫੌਜੀ ਤਾਕਤ ਨਾਲ ਲਈ। ਹੁਣ ਜਰਮਨ ਦਾ ਅਫੀਸ਼ੀਅਲ ਨਾਮ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਔਰ ਨਾਜ਼ੀ ਪਾਰਟੀ ਨੇ ਉਹ ਹਾਲਾਤ ਕ੍ਰੀਏਟ ਕਰ ਦਿੱਤੇ ਜਿਸ ਕਿਸਮ ਜਿਨ੍ਹਾਂ ਦੇ ਵਿੱਚ ਇੱਕ ਅਸਥਿਰਤਾ ਸੀ, ਅਨਸਟੇਬਿਲਿਟੀ ਸੀ, ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕੀਤਾ ਜੀ। ਫਿਰ ਉਹਨਾਂ ਨੇ ਜਿਹੜੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਖੁਦ ਹੀ ਅੱਗ ਲਵਾਈ ਔਰ ਉਸ ਨੂੰ ਕਮਿਊਨਿਸਟਾਂ ਦੇ ਸਿਰ ਤੇ ਮੜ ਦਿੱਤਾ। ਕਮਿਊਨਿਸਟਾਂ ਦੀ ਵੀ ਪਰਸੀਕਿਊਸ਼ਨ, ਇੱਕ ਖੌਫ ਚੋਂ ਇਵੈਂਚੁਅਲੀ ਇਲੈਕਸ਼ਨਾਂ ਦੇ ਵਿੱਚ ਵੱਡੀ ਪਾਰਟੀ ਦੇ ਤੌਰ ਤੇ ਨਾਜ਼ੀ ਪਾਰਟੀ ਉਭਰੀ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਚ। ਔਰ ਫਿਰ ਨਾਜ਼ੀਆਂ ਨੇ ਕੀ ਕੀਤਾ, ਕੱਲਾ ਘੱਟ ਗਿਣਤੀਆਂ ਦੇ ਨਾਲ ਹੀ ਨਹੀਂ ਕਿ ਯਹੂਦੀਆਂ ਨਾਲ ਜਾਂ ਜਿਪਸੀਆਂ ਨਾਲ, ਫਿਜ਼ੀਕਲੀ ਹੈਂਡੀਕੈਪਡ, ਕੈਥੋਲਿਕ, ਕਮਿਊਨਿਸਟ, ਸਿਵਲ ਲਿਬਰਟੇਰੀਅਨ ਜੀ। ਪਰ ਇਸ ਸੋਚ ਦੀ ਬਦੌਲਤ ਜਿਹੜੀ ਹਿਟਲਰ ਦੀ ਸੀ, ਉਧਰੋਂ ਇਟਲੀ ਦੇ ਵਿੱਚ ਫਾਸ਼ਿਜ਼ਮ ਜਿਹੜਾ ਕਿ ਮੁਸੋਲਿਨੀ ਦਾ ਸੀ, ਕਿਵੇਂ ਫਿਰ ਇਹਨਾਂ ਨੇ ਸੰਸਾਰ ਨੂੰ ਦੂਸਰੇ ਸੰਸਾਰ ਯੁੱਧ ਵੱਲ ਧੱਕਿਆ ਤੇ ਕਰੋੜਾਂ ਲੋਕ ਮਾਰੇ ਗਏ, ਕਰੋੜਾਂ ਲੋਕ ਜੀ। ਤੇ ਸ਼ੁਰੂਆਤ ਡੈਮੋਕ੍ਰੇਸੀ ਨਾਲ ਹੀ ਹੋਈ ਸੀ, ਔਰ ਉਸ ਕਰੋੜਾਂ ਦੀ ਜਿਹੜੀ ਤਬਾਹੀ ਤੋਂ ਬਾਅਦ, ਐਟਮ ਬੰਬ ਦੇ ਵਰਤੋਂ ਤੋਂ ਬਾਅਦ ਇੱਕ ਨਾਰਾ ਦੁਨੀਆ ਦੇ ਵਿੱਚ ਗੂੰਜਿਆ, ਨੈਵਰ ਅਗੇਨ, ਨੈਵਰ ਅਗੇਨ ਜੀ, ਕਿ ਇਹ ਦੁਬਾਰਾ ਨਹੀਂ ਹੋਣ ਦੇਵਾਂਗੇ। ਹੁਣ ਅੱਜ ਜਦੋਂ ਅਸੀਂ ਸਬ ਕੰਟੀਨੈਂਟ ਵੱਲ ਦੇਖਦੇ ਹਾਂ, 1 ਬਿਲੀਅਨ 300 ਮਿਲੀਅਨ ਲੋਕ ਭਾਰਤੀ ਨਕਸ਼ੇ ਦੀ ਕੈਦ 'ਚ, ਉੱਥੇ ਜਿਨ੍ਹਾਂ ਦੀ ਹਕੂਮਤ ਬਣੀ 2014 'ਚ, ਕੋਈ ਮੋਦੀ ਨੇ ਫੌਜੀ ਰਾਜ ਪਲਟਾ ਤਾਂ ਨਹੀਂ ਕੀਤਾ ਜੀ। ਜਮਹੂਰੀਅਤ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਉਹਨਾਂ ਨੇ ਕਿਵੇਂ ਆਪਣੇ ਸਟੈਪਸ, ਪਹਿਲਾਂ ਭਾਰਤੀ ਜਨਸੰਘ ਬੀਜੇਪੀ ਬਣੀ, ਜੈ ਪ੍ਰਕਾਸ਼ ਨਾਰਾਇਣ ਨਾਲ ਲੱਗੇ, ਫਿਰ ਕਿਵੇਂ ਉਹਨਾਂ ਨੇ ਉਹ ਸਾਰਾ ਕ੍ਰੀਏਟ ਕੀਤਾ ਮਾਹੌਲ। ਕਾਂਗਰਸ ਦੀ ਹਕੂਮਤ ਵੇਲੇ ਰਾਮਦੇਵ ਔਰ ਅੰਨਾ ਹਜ਼ਾਰੇ ਇਹ ਲੱਭ ਕੇ ਲਿਆਂਦੇ 24/7 ਮੀਡੀਆ ਰਾਹੀਂ ਗਵਰਨਮੈਂਟ ਦੇ ਸਕੈਂਡਲ ਔਰ ਦੂਸਰੇ, ਉਹਨੂੰ ਪੂਰਾ ਐਕਸਪੋਜ਼ ਕੀਤਾ ਔਰ ਉਹ ਹਾਲਾਤ ਪੈਦਾ ਕਰ ਦਿੱਤੇ। ਔਰ ਇਧਰੋਂ ਇਹਨਾਂ ਨੇ ਆਪਣਾ ਜਿਹੜਾ ਪ੍ਰੋਪੇਗੈਂਡਾ ਤੰਤਰ ਸੀ ਉਸ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ। ਉਹ IT ਸੈਕਟਰ ਦੇ ਲੋਕ ਇਹਨਾਂ ਦੇ ਸੋਸ਼ਲ ਮੀਡੀਆ ਤੇ ਹੋਣ ਜਾਂ ਇਲੈਕਟ੍ਰੋਨਿਕ ਮੀਡੀਆ ਹੋਏ, ਇਹਨਾਂ ਨੇ ਸੱਤਾ ਹਥਿਆ ਲਈ। ਹੁਣ ਜ਼ਾਹਿਰ ਹੈ ਵੀ ਇਹਨਾਂ ਸਾਰੇ ਵਰਿਆਂ ਦੇ ਵਿੱਚ 4 ਵਰਿਆਂ 'ਚ ਜਿਹੜਾ ਅਖੌਤੀ ਜਮਹੂਰੀਅਤ ਦੇ ਨਾਂ ਥੱਲੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਹਰ ਲੈਵਲ ਦੇ ਉੱਤੇ ਗੁੰਡਾ ਤੰਤਰ ਦੇ ਤੌਰ ਤੇ ਉਹ ਲੈਜਿਸਲੇਚਰ, ਕਿਉਂਕਿ ਬਰੂਟ ਮੈਜੋਰਟੀ ਹੈ, ਉਹਦੇ ਤੁਸੀਂ ਜਿਹੜੀ ਮਰਜ਼ੀ ਪ੍ਰਪੋਜ਼ਲ ਸ਼ੂਟ ਡਾਊਨ ਕਰ ਦਿਓ ਕਿਉਂਕਿ ਮੈਜੋਰਟੀ ਤੁਹਾਡੇ ਕੋਲ ਹੈ ਜੀ। ਬਿਊਰੋਕਰੇਸੀ ਜਿਹਨੂੰ ਅਸੀਂ ਅਫਸਰਸ਼ਾਹੀ ਕਹਿੰਦੇ ਹਾਂ, ਉਹ ਉੱਪਰ ਤੋਂ ਲੈ ਕੇ ਥੱਲੇ ਤੱਕ, ਚੀਫ ਸੈਕਟਰੀ ਤੋਂ ਲੈ ਕੇ ਗਰਾਊਂਡ ਦੇ ਪਟਵਾਰੀ ਤੱਕ ਕੰਟਰੋਲ ਇਹਨਾਂ ਦੇ ਕੋਲ ਹੈ। ਫਿਰ ਕੱਲੀ ਇਹੀ ਨਹੀਂ ਵੀ ਪਾਰਲੀਮੈਂਟ ਦੇ ਉੱਤੇ ਕੰਟਰੋਲ ਹੋਇਆ, ਇਸ ਵੇਲੇ 21 ਸਟੇਟਾਂ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ, 25 ਦੇ ਕਰੀਬ ਸ਼ਾਇਦ ਸੂਬੇ ਨੇ ਉਹਨਾਂ ਦੇ ਜੀ। ਹੁਣ ਇਸ ਸਾਰੇ ਦਾ ਨਤੀਜਾ ਕੀ ਨਿਕਲਿਆ? ਇਸ ਸਾਰੇ ਪੀਰੀਅਡ 'ਚ ਇਹਨਾਂ ਨੇ ਜੁਡੀਸ਼ਰੀ ਦਾ ਜੋ ਹਾਲ ਕਰ ਦਿੱਤਾ ਹੈ, ਉਹ ਜ਼ਾਹਰ ਹੈ ਵੀ ਅੱਜ ਇਹਨਾਂ ਦੇ ਲਈ ਜੁਡੀਸ਼ਰੀ ਤੋਂ ਮਨ ਪਾਉਂਦੇ ਫੈਸਲੇ ਲੈਣੇ ਕੋਈ ਔਖੀ ਗੱਲ ਨਹੀਂ ਹੈ। ਮੀਡੀਆ 400 ਤੋਂ ਜ਼ਿਆਦਾ ਮੈਂ ਦੇਖ ਰਿਹਾ ਸੀ ਕਿ ਉੱਥੇ ਚੈਨਲ ਨੇ, ਮੋਰ ਦੈਨ 400 ਔਰ ਥਾਊਜ਼ੈਂਡਸ ਦੂਸਰੀਆਂ ਪਬਲਿਕੇਸ਼ਨਸ ਔਰ ਦੂਸਰਿਆਂ ਨੇ। ਉਹ ਸਾਰੇ ਦਾ ਸਾਰਾ ਕੌਣ ਇਹਨਾਂ ਦੇ ਖਿਲਾਫ ਆਵਾਜ਼ ਚੁੱਕਣਾ ਡੇਅਰ ਕਰਦਾ, ਆਲਮੋਸਟ ਸਾਰਾ ਹੀ ਜਿਹੜਾ ਉਹਨਾਂ ਨੇ ਮੈਨੇਜ ਕੀਤਾ ਹੋਇਆ। ਹੁਣ ਇਸ ਸਾਰੇ ਦੇ ਵਿੱਚ, ਕਿਉਂਕਿ ਸਾਡਾ ਓਪਨਿੰਗ ਕੱਲ ਭਾਵੇਂ ਅਸੀਂ ਤੀਸਰਾ ਟੌਪਿਕ ਕਰਨਾਟਕਾ ਦੇ ਚੋਣ ਨਤੀਜਿਆਂ ਦਾ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਰੀਜਨਲ ਪਾਰਟੀ ਅੱਗੇ ਆਈ ਔਰ ਇਹ 2019 ਦੀਆਂ ਪਾਰਲੀਮੈਂਟ ਚੋਣਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕੇਗਾ ਜੀ। ਪਰ ਪਿਛਲੀਆਂ ਜਿਹੜੀਆਂ 24 ਘੰਟੇ ਦੀਆਂ ਡਿਵੈਲਪਮੈਂਟਸ ਨੇ ਉਹ ਦੱਸਦੀਆਂ ਹੈ ਕਿ ਕਿਵੇਂ ਬਿਲਕੁਲ ਖੁੱਲ੍ਹੇਆਮ ਸਾਡੇ ਲਈ, ਜਦੋਂ ਅਸੀਂ ਮਾਈਨੋਰਿਟੀਜ਼ ਜਾਂ ਅਕਲੀਤਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਸਾਨੂੰ ਤਾਂ 70 ਸਾਲ ਤੋਂ ਇਹਨਾਂ ਦੀ ਅਖੌਤੀ ਜਮਹੂਰੀਅਤ ਦਾ ਬੜੀ ਚੰਗੀ ਤਰ੍ਹਾਂ ਤਜਰਬਾ ਸੀ ਜੀ। ਸਾਡੇ ਲਈ ਤਾਂ ਜਮਹੂਰੀਅਤ ਦੇ ਦਰਵਾਜ਼ੇ ਉਦੋਂ ਹੀ ਬੰਦ ਹੋ ਗਏ ਸੀ ਜਦੋਂ 10 ਅਕਤੂਬਰ 1947 ਨੂੰ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ ਜੀ, ਰਾਇਮਪੁਰ ਸ਼ਾਹ ਕਬੀਲਾ ਐਲਾਨਿਆ ਸੀ। ਔਰ ਜੋ ਸਰਦਾਰ ਕਪੂਰ ਸਿੰਘ ਨਾਲ ਹੋਇਆ, ਫਿਰ ਅਸੀਂ 1950 60 'ਚ ਦੇਖਿਆ, 37 ਸਾਲ 1984 ਤੱਕ ਪਹੁੰਚਦੇ ਹਾਂ ਉਸ ਡਿਸਕ੍ਰਿਮੀਨੇਸ਼ਨ ਨੂੰ ਹਰ ਲੈਵਲ ਦੇ ਉੱਤੇ ਦੇਖਿਆ। ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹ ਸਾਡੀ ਜ਼ਬਾਨ ਹੋਏ, ਸਾਡਾ ਉਸ ਦੇ ਬੇਸ 'ਚ ਬਣਿਆ ਹੀ ਬਣਿਆ ਸੂਬਾ, ਉਹਦੇ 'ਚ ਪਾਣੀਆਂ ਦਾ ਹੱਕ ਹੋਏ, ਦੂਜਾ ਹੋਏ ਜਿਹਦੇ 'ਚੋਂ ਧਰਮ ਯੁੱਧ ਮੋਰਚਾ ਨਿਕਲਿਆ। ਔਰ ਉਹ ਸਬ ਕੰਟੀਨੈਂਟ ਦੀ ਹਿਸਟਰੀ 'ਚ
ਸਭ ਤੋਂ ਵੱਡੀ ਗਿਣਤੀ 'ਚ 2 ਲੱਖ ਬੰਦਾ ਜੀ ਉਸ ਮੋਰਚੇ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਗ੍ਰਿਫਤਾਰੀ ਦਿੰਦਾ ਔਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੁੰਦਾ ਹੈ। ਉਹਨੂੰ ਲੈਜਿਸਲੇਚਰ ਵੀ ਜਸਟੀਫਾਈ ਕਰਦੀ ਹੈ, ਜੁਡੀਸ਼ਰੀ ਜੋ ਨਵੰਬਰ 84 'ਚ ਹੁੰਦਾ ਹੈ ਉਹ ਜਸਟੀਫਾਈ ਕਰਦੀ ਹੈ। ਔਰ ਸਾਡੇ ਲਈ ਤਾਂ ਜਮਹੂਰੀਅਤ ਦਾ ਕੋਈ ਮਤਲਬ ਹੀ ਨਹੀਂ ਸੀ। ਇਹੀ ਹਾਲ ਮੁਸਲਮਾਨਾਂ ਦੇ ਹਵਾਲੇ ਨਾਲ ਹੈ। ਉਹ 47 ਤੋਂ ਬਾਅਦ ਹੀ ਉਸ ਡਿਸਕ੍ਰਿਮੀਨੇਸ਼ਨ ਨੂੰ ਫੇਸ ਕਰਦੇ ਰਹੇ। ਰਾਇਟਿੰਗ ਦੇ ਨਾਂ ਥੱਲੇ ਮਤਲਬ ਸੀ ਮੁਸਲਮਾਨ ਬਿਜ਼ਨੈਸਿਸ ਨੂੰ ਅੱਗ ਲਾਣਾ, ਮੁਸਲਮਾਨਾਂ ਨੂੰ ਮਾਰਨਾ। ਕਸ਼ਮੀਰੀਆਂ ਨੇ ਵੀ ਉਸ ਜਮਹੂਰੀਅਤ ਦਾ ਸਵਾਦ ਚੱਖਿਆ। 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮੌਤ ਦੇ ਘਾਟ ਉਤਾਰੇ ਗਏ, ਨਾਗਿਆਂ ਨੇ ਵੀ ਦੇਖੇ ਜੀ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ, ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਉਹ ਤੇਰੇ ਵੀ ਹੋਇਆ ਜੋ ਗੁਆਂਢੀ ਨਾਲ ਹੋਇਆ। ਬਿਲਕੁਲ। ਹੁਣ ਜਦੋਂ ਇਸ ਗੁੰਡਾ ਨਿਜ਼ਾਮ ਨੇ ਜਿਹੜਾ ਕਿ ਬਿਲਕੁਲ ਵੋਟ ਇੱਕ ਜਿਹੜਾ ਹੈ ਉਹ ਵੈਪਨ ਹੈ ਜਿਹਦੇ ਰਾਹੀਂ ਅਲਟੀਮੇਟਲੀ ਗੁੰਡਿਆਂ ਨੇ ਆਪਣਾ ਰਾਜ ਕਰਨਾ ਹੈ, ਉਸ ਦੀ ਪਿੰਚ ਮੈਜੋਰਿਟੀ ਕਮਿਊਨਿਟੀ ਨੂੰ ਮਹਿਸੂਸ ਹੋਣੀ ਸ਼ੁਰੂ ਹੋਈ। ਤਾਂ ਹੁਣ 4 ਚਫੇਰੇ ਆਵਾਜ਼ ਹੈ ਜੀ ਮਰਡਰ ਆਫ ਡੈਮੋਕ੍ਰੇਸੀ। ਬਿਲਕੁਲ। ਹੁਣ ਅਸੀਂ ਕਰਨਾਟਕਾ ਦੀ ਚੋਣਾਂ ਦੀ ਗੱਲ ਕੀਤੀ ਸੀ, ਭਾਵੇਂ ਬਰੀਫ ਕੀਤੀ ਸੀ, ਕਿ ਕੁੱਲ 222 ਸੀਟਾਂ ਜਿਹੜੀਆਂ ਕਰਨਾਟਕਾ ਵਿਧਾਨ ਸਭਾ 'ਚ ਸਨ ਜਦੋਂ ਉਹਦੇ ਚੋਣ ਨਤੀਜੇ ਆਏ। ਹਾਲਾਂਕਿ ਚੋਣਾਂ ਤੱਕ ਜਿਹੜਾ ਪ੍ਰੋਪੇਗੈਂਡਾ ਸੀ ਦੋਨੋਂ ਹੀ ਤਰ੍ਹਾਂ ਦਾ, ਕਾਂਗਰਸ ਬੀਜੇਪੀ ਬਹੁਤ ਵਿਟਰੀਓਲਿਕ, ਜ਼ਹਿਰੀਲਾ, ਘਟੀਆ ਲੈਵਲ ਤੇ, ਔਰ ਮੁਸਲਮਾਨ 12-13% ਨੇ ਕਰਨਾਟਕਾ ਦੀ ਪੋਪੂਲੇਸ਼ਨ ਦਾ, ਉਹਨਾਂ ਨੂੰ ਬਿਲਕੁਲ ਖੁੰਝੇ ਲਾਇਆ ਹੋਇਆ ਸੀ। ਕੋਈ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਸੀ ਔਰ ਉਹਨਾਂ ਨੂੰ ਵੀ ਜਿਹੜਾ ਉਸੇ ਤਰ੍ਹਾਂ ਹੀ ਜਿਵੇਂ ਬੀਜੇਪੀ ਭਾਰਤ ਭਰ 'ਚ ਕਰ ਰਹੀ ਹੈ ਉਹਨਾਂ ਨੂੰ ਵਿਲੀਫਾਈ ਕੀਤਾ ਜਾ ਰਿਹਾ ਸੀ। ਇਹਨਾਂ 222 ਸੀਟਾਂ 'ਚੋਂ ਬੀਜੇਪੀ ਨੂੰ 104 ਸੀਟਾਂ ਮਿਲੀਆਂ, ਵੱਡੀ ਪਾਰਟੀ ਬਣ ਕੇ ਉਭਰੀ। ਪਿਛਲੇ 40 ਜਾਂ 42 ਸੀਟਾਂ ਸੀ ਇਹਨਾਂ ਕੋਲ। ਕਾਂਗਰਸ ਜਿਹਦੀ ਹਕੂਮਤ ਸੀ ਕਰਨਾਟਕਾ 'ਚ, ਉਹਨਾਂ ਨੂੰ 78 ਸੀਟਾਂ ਮਿਲੀਆਂ। ਔਰ ਤੀਸਰੀ ਪਾਰਟੀ ਜਨਤਾ ਦਲ ਸੋਸ਼ਲਿਸਟ, ਜਿਹਦਾ ਕਦੇ ਜਿਹੜੇ ਹੁਣ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਦੇਵ ਗੌੜਾ ਕਰਤੇ ਧਰਤੇ ਨੇ, ਇਹੀ ਦੇਵ ਗੌੜਾ ਕਦੇ ਜਿਹੜੇ ਨੇ ਦਿੱਲੀ 'ਚ ਪ੍ਰਧਾਨ ਮੰਤਰੀ ਵੀ ਬਣੇ ਸੀ ਜਦੋਂ ਕਿ ਕਾਂਗਰਸ ਦੀ ਮਦਦ ਨਾਲ। ਔਰ ਇਹ ਜਿਹੜੀ ਜਦੋਂ ਹੁਣ ਜ਼ਾਹਰ ਹੈ ਕਿ ਵੀ ਕੋਈ ਵੀ ਪਾਰਟੀ ਜਿਹੜੀ ਹੈ ਉਹ ਐਬਸੋਲੂਟ ਮੈਜੋਰਟੀ ਨਾਲ ਨਹੀਂ ਸੀ। 2 ਸ਼ਾਇਦ ਆਜ਼ਾਦ ਜਿੱਤੇ, 1 ਸੀਟ ਖਾਲੀ ਹੈ ਜਾਂ ਉਹਦੀਆਂ ਚੋਣਾਂ ਬਾਅਦ 'ਚ ਹੋਣੀਆਂ ਜੀ। ਹੁਣ ਉੱਥੇ ਗਵਰਨਰ ਲਾਇਆ ਹੋਇਆ ਸੈਂਟਰ ਨੇ, ਸੈਂਟਰੀ ਗਵਰਨਰ ਲਾਉਂਦੀ ਹੈ। ਔਰ ਇਹ ਜੇ ਅਸੀਂ ਪਿਛਲੇ ਸਾਰੇ ਪੀਰੀਅਡ 'ਚ ਦੇਖੀਏ 1-2 ਮੌਕਿਆਂ ਨੂੰ ਛੱਡ ਕੇ, ਜਦੋਂ ਕਿ ਗਵਰਨਰ ਨੇ ਸੈਂਟਰ ਦੇ ਆਰਡਰ ਨੂੰ ਨਹੀਂ ਮੰਨਿਆ, ਰਿਜ਼ਾਈਨ ਕੀਤਾ ਪਾਰਟੀ ਲਾਈਨ ਦੇ ਉੱਤੇ, ਕਿਉਂਕਿ ਸਟੇਟਾਂ ਦਾ ਜਿਹੜੀਆਂ ਨੇ ਉਹ ਤਾਂ ਮਿਊਨਿਸਪਲ ਕਮੇਟੀਆਂ ਵਾਂਗ ਬਣਾ ਦਿੱਤੀਆਂ ਹੋਈਆਂ ਨੇ। ਸਿਰਫ ਇੱਕ ਸੁਰਜੀਤ ਸਿੰਘ ਬਰਨਾਲਾ ਤਮਿਲਨਾਡੂ ਦਾ ਗਵਰਨਰ ਸੀ ਜਦੋਂ, ਔਰ ਉਦੋਂ ਸੈਂਟਰ ਨੇ ਜਿਹੜੀ ਪ੍ਰੋਪਰਲੀ ਇਲੈਕਟਿਡ ਗਵਰਨਮੈਂਟ ਸੀ ਉੱਥੇ ਕਰੁਣਾਨਿਧੀ ਦੀ ਉਹਨੂੰ ਡਿਸਮਿਸ ਕਰਨ ਲਈ ਕਿਹਾ। ਜਿਹੜਾ ਪ੍ਰੈਜ਼ੀਡੈਂਟ ਨੇ ਕਿਹਾ ਜੀ ਫਲਾਣਾ ਆਰਟੀਕਲ 356 ਹੁੰਦਾ ਇਹਨਾਂ ਦਾ, ਗਵਰਨਮੈਂਟ ਉਹਨੇ ਨਾ ਕਰ ਦਿੱਤੀ ਸੀ, ਰਿਜ਼ਾਈਨ ਕਰ ਦਿੱਤਾ ਸੀ। ਮਰਨ ਤੱਕ ਵੀ ਬਰਨਾਲੇ ਨੂੰ ਜਿਹੜਾ ਉਹ ਆਪਣੇ ਖਾਸ ਮੌਕਿਆਂ ਦੇ ਉੱਤੇ ਗੈਸਟ ਆਫ ਆਨਰ ਸੱਦਦੇ ਸੀ ਕਿ ਭਾਈ ਇਹਨੇ ਭਾਵੇਂ ਜੋ ਉਹਨੇ ਸਿੱਖਾਂ ਨਾਲ ਕੀਤਾ ਪੰਜਾਬ 'ਚ ਚੀਫ ਮਿਨਿਸਟਰ ਹੁੰਦੇ ਆ, ਜਾਂ ਲੌਂਗੋਵਾਲ ਅਕੋਰਡ ਕਿੰਨੀ ਵੱਡੀ ਗਦਾਰੀ ਕੀਤੀ, ਉਹ ਇੱਕ ਡਿਫਰੈਂਟ ਚੈਪਟਰ ਹੈ। ਪਰ ਜਦੋਂ ਅਸੀਂ ਕੋਈ ਨੈਰੇਟਿਵ ਦੇ ਰਹੇ ਹਾਂ, ਫਿਰ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਡੈਵਲ ਮਸਟ ਬੀ ਗਿਵਨ ਹਿਸ ਡਿਊ, ਕਿ ਜਦੋਂ ਤੁਸੀਂ ਹਿਸਾਬ ਕਰਦੇ ਹੋ ਫਿਰ ਜਿਹੜਾ ਸ਼ੈਤਾਨ ਦਾ ਬਣਦਾ ਹਿੱਸਾ ਹੈ ਉਹ ਵੀ ਉਹਨੂੰ ਦੇਣਾ ਚਾਹੀਦਾ। ਹੁਣ ਜ਼ਾਹਰ ਹੈ ਕਿ ਜਿਹੜਾ ਕੁਝ ਮਾਮਲਿਆਂ ਦੇ ਵਿੱਚ ਕਨਸਟੀਟਿਊਸ਼ਨ ਇਹ ਤਾਂ ਨਹੀਂ ਲਿਖਦਾ ਵੀ ਤੁਸੀਂ ਦਾਲ ਕਿਹੜੀ ਖਾਣੀ ਹੈ ਤੇ ਸਬਜ਼ੀ ਕਿਹੜੀ ਖਾਣੀ ਹੈ, ਡਾਇਰੈਕਟਿਵ ਪ੍ਰਿੰਸੀਪਲਸ ਹੁੰਦੇ ਨੇ। ਔਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਡਿਸਕ੍ਰਿਸ਼ਨ ਤੇ ਛੱਡ ਦਿੱਤੀਆਂ ਜਾਂਦੀਆਂ, ਲੇਕਿਨ ਇਹ ਹੁੰਦਾ ਵੀ ਤੁਸੀਂ ਲੋਕਾਂ ਦਾ ਭਲਾ ਔਰ ਡੈਮੋਕ੍ਰੇਸੀ ਦੀ ਗੱਲ ਕਿ ਲੋਕ ਰਾਏ ਨੂੰ ਸਾਹਮਣੇ ਰੱਖੋਗੇ। ਹੁਣ ਜਿਉਂ ਹੀ ਨਤੀਜੇ ਆਏ, ਜ਼ਾਹਰ ਹੈ ਕਿ ਕਾਂਗਰਸ ਨੂੰ ਇਹ ਲੱਗਾ ਕਿ ਵੀ ਭਾਵੇਂ ਅਸੀਂ ਦੂਸਰੀ ਵੱਡੀ ਪਾਰਟੀ ਹੈ, ਜਨਤਾ ਦਲ ਸੈਕੂਲਰ ਦੀਆਂ 37 ਸੀਟਾਂ ਨੇ, ਪਰ ਜੇ ਅਸੀਂ ਇਹਨਾਂ ਦੇ ਨਾਲ ਅਲਾਈਅੰਸ ਕਰ ਲਈਏ, ਚੀਫ ਮਿਨਿਸਟਰਸ਼ਿਪ ਇਹਨਾਂ ਨੂੰ ਦੇ ਦਈਏ, ਦੇਵਗੌੜਾ ਦਾ ਮੁੰਡਾ ਕੁਮਾਰਾ ਸਵਾਮੀ ਹੈ, ਤੇ ਬੀਜੇਪੀ ਨੂੰ ਜਿਹੜੀ ਹੈ ਉਹ ਪਾਵਰ ਨਹੀਂ ਮਿਲੇਗੀ। ਨਹੀਂ ਤਾਂ ਉਹਨਾਂ ਨੇ ਸੌਦੇਬਾਜ਼ੀ, ਉਹਨਾਂ ਨੇ ਇਮੀਡੀਏਟਲੀ ਅਨਾਉਂਸ ਕਰਤਾ, ਜਨਤਾ ਦਲ ਸੈਕੂਲਰ ਨੇ ਉਹਨੂੰ ਐਕਸੈਪਟ ਕਰ ਲਿਆ ਉਸ ਆਫਰ ਨੂੰ। ਸੋ ਕਾਂਗਰਸ ਔਰ ਜਨਤਾ ਦਲ ਸੈਕੂਲਰ ਦੀਆਂ ਮਿਲਾ ਕੇ ਕੁੱਲ 115 ਸੀਟਾਂ ਬਣ ਗਈਆਂ, ਜਿਹੜੀਆਂ ਕਿ 222 ਮੈਂਬਰੀ ਵਿਧਾਨ ਸਭਾ ਜਿੱਥੇ 112 ਚਾਹੀਦੇ ਸੀ ਮੈਜੋਰਟੀ, ਉਹ ਉਹਨਾਂ ਦੀ ਬਣ ਗਏ। ਉਹਨਾਂ ਨੇ ਗਵਰਨਰ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ। ਪਰ ਹੁਣ ਮੈਂ ਜਿਹੜੀ ਗੁੰਡਾਕ੍ਰੇਸੀ ਦੀ ਗੱਲ ਕਰਦਾ ਹਾਂ, ਜਦੋਂ ਅਸੀਂ ਕਦੇ ਨਾਰੇ ਵੀ ਲਾਉਂਦੇ ਹਾਂ ਕਿ ਵੀ ਇਹ ਗੁੰਡਾਕ੍ਰੇਸੀ, ਸ਼ੇਮ ਸ਼ੇਮ, ਗੁੰਡਾਕ੍ਰੇਸੀ ਕੀ ਹੈ? ਹੁਣ ਸਿੱਧੇ ਤੌਰ ਤੇ ਰਾਜਪਾਲ ਨੇ, ਉਹਨਾਂ ਦੇ ਗਵਰਨਰ ਨੇ
ਬਜਾਏ ਕਿ 115 ਮੈਂਬਰਾਂ ਵਾਲੀ ਟੀਮ ਦੇ ਲੀਡਰ ਕੁਮਾਰਾ ਸਵਾਮੀ ਨੂੰ ਕਹਿੰਦੇ ਕਿ ਭਾਈ ਤੂੰ ਸਹੁੰ ਚੁੱਕ ਔਰ ਹਾਊਸ ਦੇ ਵਿੱਚ ਆਪਣੀ ਮੈਜੋਰਿਟੀ ਪ੍ਰੂਵ ਕਰ, ਉਹਨੇ 104 ਸੀਟਾਂ ਵਾਲੀ ਬੀਜੇਪੀ ਦੇ ਲੀਡਰ ਨੂੰ ਯਾਦੂਰੱਪਾ ਨੂੰ ਕਹਿ ਉਹ ਕਿ ਕੱਲ ਤੂੰ ਆ ਕੇ ਸਵੇਰੇ 9 ਵਜੇ ਸਹੁੰ ਚੁੱਕ ਔਰ 15 ਦਿਨ ਦੇ ਵਿੱਚ ਆਪਣਾ ਪ੍ਰੂਵ। ਹੁਣ ਜ਼ਾਹਰ ਹੈ ਜਿਹੜੀਆਂ ਉੱਥੇ ਮੋਨੀਟਰਿੰਗ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਕਿ ਪਿਛਲੇ 24 ਘੰਟੇ 'ਚ ਜਨਤਾ ਦਲ ਸੈਕੂਲਰ ਦੇ ਔਰ ਕਾਂਗਰਸ ਦੇ ਐਮਐਲਏ ਤੋੜਨ ਦੇ ਲਈ 100 ਕਰੋੜ ਰੁਪਈਆ ਪਰ ਪਰਸਨ ਜੀ ਬੀਜੇਪੀ ਨੇ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਬੋਰੀਆਂ ਦੇ ਮੂੰਹ ਖੋਲੇ ਹੋਏ ਨੇ। ਹੁਣ ਜ਼ਾਹਰ ਹੈ ਇਹ ਯਾਦੂਰੱਪਾ ਆਲਰੇਡੀ ਵੀ ਕਦੇ ਇਹਨੂੰ ਕੱਢਿਆ ਹੀ ਪਾਰਟੀ ਚੋਂ ਇਸ ਲਈ ਗਿਆ ਸੀ ਕਿ ਮੋਸਟ ਕਰਪਟ ਮੈਨ, ਔਰ ਜਿਹੜੇ ਉੱਥੇ ਨੇ ਇਸ ਕਿਸਮ ਦਾ ਉਹਨਾਂ ਨੂੰ ਪਤਾ ਹੈ ਵੀ 15 ਦਿਨ ਕੀ ਇਹਨਾਂ ਨੂੰ 15 ਘੰਟੇ ਮਿਲ ਜਾਣ ਤੇ ਉੱਥੇ ਤਾਂ ਵਿਕਣ ਨੂੰ ਤਿਆਰ ਬੈਠੇ ਨੇ। ਇਹ ਇੰਡੀਅਨ ਜਮਹੂਰੀਅਤ ਦਾ ਮਾਡਲ ਹੈ। ਸਾਨੂੰ ਤਾਂ ਇਹਨਾਂ ਨੇ ਅਕਲੀਅਤਾਂ ਨੂੰ ਮਾਈਨੋਰਟੀਜ਼ ਨੂੰ ਤਾਂ ਵੈਸੇ ਹੀ ਗਰਾਊਂਡ ਚੋਂ ਹੀ ਬਾਹਰ ਕੱਢ ਦਿੱਤਾ ਜੀ, ਪਰ ਹੁਣ ਆਪ ਇਹ ਕਿਸ ਕਿਸਮ ਦੇ ਸਿਸਟਮ ਦੇ ਨਾਲ ਕਰ ਰਹੇ ਨੇ ਕਿ ਗਵਰਨਰ ਨੇ ਬਿਲਕੁਲ ਧੱਜੀਆਂ ਉਡਾਈਆਂ ਲੋਕ ਰਾਏ ਦੀਆਂ, ਬੀਜੇਪੀ ਨੂੰ ਸੱਦਾ ਦਿੱਤਾ। ਹੁਣ ਕਾਂਗਰਸ ਦੇ ਕੋਲ ਔਰ ਜਨਤਾ ਦਲ ਸੈਕੂਲਰ ਕੋਲ ਕੀ ਚੋਇਸ ਸੀ? ਉਹ ਦਵਾ-ਦਵ ਦੌੜੇ ਸੁਪਰੀਮ ਕੋਰਟ 'ਚ ਉਹਨਾਂ ਨੇ ਟੌਪ ਆਪਣੇ ਅਟਰਨੀ ਕਰਕੇ ਜਿਹੜਾ ਅਭਿਸ਼ੇਕ ਮਨਵੀ ਸਿੰਘਲ ਕਿ ਕੀ ਹੈ ਉਹਦਾ ਨਾਂ, ਸੁਪਰੀਮ ਕੋਰਟ 'ਚ ਕਿਹਾ ਜੇ ਤੁਸੀਂ ਅੱਧੀ ਰਾਤ ਨੂੰ ਹੀਅਰਿੰਗ ਕਰੋ ਭਾਵੇਂ ਔਰ ਇਹ ਰੋਕੋ। ਹੁਣ ਗੱਲ ਕਰਨ ਤੋਂ ਪਹਿਲਾਂ ਮੈਂ ਦੇਖਿਆ ਉਹ ਹੀਅਰਿੰਗ ਉਹਨਾਂ ਨੇ ਕਰ ਲਈ ਰਾਤ ਦੇ 1:30 ਵਜੇ ਜਿਹੜਾ ਉਹ ਖੋਲ ਦਿੱਤੇ ਅਦਾਲਤ ਦੇ 3 ਜੱਜਾਂ ਦਾ ਬੈਂਚ ਦੀਪਕ ਮਿਸ਼ਰਾ। ਹੁਣ ਜੁਡੀਸ਼ਰੀ 'ਚ ਦੀਪਕ ਮਿਸ਼ਰਾ ਤੇ ਉਹੀ ਲੋਕ ਉਹਨਾਂ ਦੇ ਬੈਠੇ ਹੋਏ ਨੇ ਔਰ ਹੁਣੇ ਹੀ ਜਿਹੜੀ ਖਬਰ ਹੈ ਕਿ ਉਹਨੇ ਸੁਪਰੀਮ ਕੋਰਟ ਹੀਅਰਿੰਗ ਜਾਰੀ ਰੱਖੇਗਾ ਪਰ ਉਹਨਾਂ ਨੇ ਯਾਦੂਰੱਪਾ ਦੇ ਸਹੁੰ ਚੁੱਕਣ ਦੇ ਉੱਤੇ ਪਾਬੰਦੀ ਲਾਉਣ ਤੋਂ ਨਾ ਕਰ ਦਿੱਤੀ। ਸੋ ਜ਼ਾਹਰ ਹੈ ਕਿ ਜੁਡੀਸ਼ਰੀ ਵੀ ਉਸ ਗੁੰਡਾਗਰਦੀ ਦੇ ਨਾਲ ਉਹਨੇ ਜਾਣਾ ਹੀ ਸੀ। ਅੱਜ ਜਦੋਂ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਇੰਟਰਵਿਊ ਦੇ ਰਿਹਾ ਸੀ ਉਹਦੇ ਵੀ ਮੈਂ ਕਿਹਾ ਸੀ ਕੋਈ ਰਾਹਤ ਮਿਲਣ ਦਾ ਚਾਂਸ ਨਹੀਂ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਹਾਈਂਡਸਾਈਡ 'ਚ ਹੁੰਦਾ ਵੀ ਹੋ ਸਕਦਾ ਕੋਈ ਨਾ ਕੋਈ। ਸੋ ਜ਼ਾਹਰ ਹੈ ਵੀ ਹੁਣ ਜਦੋਂ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਦਾ ਚੀਫ ਮਿਨਿਸਟਰ ਬਣ ਜਾਂਦਾ ਤੇ ਕੁਦਰਤੀ ਹੈ ਕਿ ਵੀ ਉਹ ਖਰੀਦੋ ਫਰੋਖਤ ਆਲਰੇਡੀ 100 ਕਰੋੜ ਜਿਹਨੂੰ ਮਿਲਣਾ ਕੋਈ ਜ਼ਰੂਰੀ ਨਹੀਂ ਕਿਉਂਕਿ ਐਂਟੀ ਡਿਫੈਕਸ਼ਨ ਲਾਅ ਹੈਗਾ। ਜੇ 1/3 ਐਮਐਲਏ ਜਾਂ ਐਮਪੀ ਰਿਵੋਲਟ ਕਰਨ ਉਹ ਆਪਣਾ ਅੱਡ ਗਰੁੱਪ ਬਣਾ ਸਕਦੇ ਨੇ, ਪਰ ਇਹਨਾਂ ਨੂੰ ਉੱਥੋਂ ਤੱਕ ਵੀ ਜਾਣ ਦੀ ਲੋੜ ਨਹੀਂ। ਜੇ 4-5 ਕਾਂਗਰਸ ਦੇ ਜਾਂ ਜਨਤਾ ਦਲ ਸੈਕੂਲਰ ਦੇ ਐਮਐਲਏ ਨੂੰ ਕਹਿਣ ਜੀ ਕਿ ਤੁਸੀਂ ਵੋਟਾਂ ਵਾਲੇ ਦਿਨ ਆਇਓ ਹੀ ਨਾ, ਪਾਰਟੀ ਨਾ ਬਦਲੋ ਤੁਸੀਂ ਕਿਉਂਕਿ ਉਹ ਤੁਸੀਂ ਡਿਸਕੁਆਲੀਫਾਈ ਹੋ। ਜੇ ਨਹੀਂ ਆਉਂਦੇ ਤੇ ਜਿੰਨੇ ਆਉਂਦੇ ਨੇ ਉਹਨਾਂ 'ਚੋਂ ਆਪਣੀ ਮੈਜੋਰਿਟੀ ਪ੍ਰੂਵ ਕਰ ਦਿੰਦੇ ਨੇ, ਬਾਅਦ ਦੇ ਵਿੱਚ ਉਹ ਦੇਖਣਗੇ ਵੀ ਵੱਡੇ ਲੈਵਲ ਤੇ ਉੱਤੇ ਵੀ ਡਿਸੈਂਸ਼ਨ ਕਰਵਾ ਸਕਦੇ ਨੇ। ਸੋ ਕੁੱਲ ਮਿਲਾ ਕੇ ਹੁਣ ਇਸ ਸਭ ਦੇ ਉੱਤੇ ਕਾਂਗਰਸ ਨੇ ਪੂਰਾ ਪਿਛਲੇ 24 ਘੰਟੇ 'ਚ ਕਿਹਾ ਜੀ ਮਰਡਰ ਆਫ ਡੈਮੋਕ੍ਰੇਸੀ ਕਿ ਜਮਹੂਰੀਅਤ ਦਾ ਕਤਲ ਹੋ ਗਿਆ। ਹੁਣ ਵੈਸਟ ਬੰਗਾਲ ਦੇ ਵਿੱਚ ਹਾਲਾਂਕਿ ਅਸੀਂ ਮਮਤਾ ਬੈਨਰਜੀ ਨੂੰ ਐਡਮਾਇਰ ਕਰਦੇ ਹਾਂ, ਤ੍ਰਿਣਮੂਲ ਕਾਂਗਰਸ ਦੀ ਬੜੀ ਸਾਦਾ ਜਿਹੀ ਉਹਨੇ ਸੂਤੀ ਸਾੜੀ ਪਾਈ ਹੁੰਦੀ ਹੈ, ਜੇ ਪੈਰਾਂ ਦੇ ਵਿੱਚ ਉਹ ਕੈਂਚੀ ਚੱਪਲ ਹੁੰਦੀ ਹੈ ਔਰ ਉਹਦੇ ਤੇ ਆਪਣੇ ਤੇ ਕੋਈ ਕਰਪਸ਼ਨ ਦੇ ਚਾਰਜ ਨਹੀਂ ਨੇ। ਹੌਸਲੇ ਵਾਲੀ ਔਰਤ ਹੈ, ਟਰੂਲੀ ਸੈਕੂਲਰ ਹੈ। 2002 'ਚ ਜਦੋਂ ਮੋਦੀ ਨੇ ਨਸਲਕੁਸ਼ੀ ਕੀਤੀ ਮੁਸਲਮਾਨਾਂ ਦੀ, ਇਹ ਵਾਜਪਾਈ ਦੀ ਸਰਕਾਰ 'ਚ ਰੇਲਵੇ ਮਿਨਿਸਟਰ ਸੀ, ਸ਼ੀ ਵਾਸ ਦਾ ਓਨਲੀ ਵਨ ਜਿਹਨੇ ਰਿਜ਼ਾਈਨ ਕੀਤਾ। ਲੇਕਿਨ ਅਲਟੀਮੇਟਲੀ ਜਿਸ ਸਿਸਟਮ 'ਚ ਤੁਸੀਂ ਰਹਿੰਦੇ ਹੋ, ਜੇ ਲਾਲੂ ਯਾਦਵ ਜਾਂ ਮਾਇਆਵਤੀ ਇਹਨਾਂ ਨਾਲੋਂ ਵੱਡੇ ਗੁੰਡੇ ਨਾ ਹੋਣ, ਇਹਨਾਂ ਨਾਲੋਂ ਜ਼ਿਆਦਾ ਕਰਪਟ ਨਾ ਹੋਣ ਜਾਂ ਇਹਨਾਂ ਨਾਲੋਂ ਜ਼ਿਆਦਾ ਪੈਸੇ ਨਾ ਹੁੰਦੇ ਤਾਂ ਕਦੇ ਮਾਇਆਵਤੀ ਚੀਫ ਮਿਨਿਸਟਰ ਬਣ ਸਕਦੀ ਸੀ ਯੂਪੀ ਦੀ ਜਾਂ ਲਾਲੂ ਇਹ ਜਮਹੂਰੀਅਤ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਮਮਤਾ ਬੈਨਰਜੀ ਦੇ ਪਿੱਛੇ ਬੀਜੇਪੀ ਬੰਗਾਲ 'ਚ ਵੀ ਵੜ ਰਹੀ ਹੈ, CPIM ਜਿਨ੍ਹਾਂ ਨੇ ਉੱਥੇ 25 ਸਾਲ ਜਿਹੜੀਆਂ ਨੇ ਚੰਮ ਦੀਆਂ ਚਲਾਈਆਂ, ਜੋਤੀ ਬਾਸੂ ਉਹਨਾਂ ਦਾ ਰਿਹਾ, ਉਹ ਵੀ ਵਾਪਸ ਵੜਨਾ ਚਾਹੁੰਦੇ ਨੇ। ਕਾਂਗਰਸ ਵੀ ਕਿਤੇ ਨਾ ਕਿਤੇ ਸਿਰ ਕੱਢਣਾ ਚਾਹੁੰਦੇ, ਪਰ ਬੀਜੇਪੀ ਦਾ ਸਭ ਤੋਂ ਜ਼ਿਆਦਾ। ਹੁਣ ਉੱਥੇ ਪੰਚਾਇਤ ਦੀਆਂ ਚੋਣਾਂ ਸੀ ਔਰ ਉੱਥੇ ਜਿਹਦੇ ਹੱਥ 'ਚ ਪਾਵਰ ਹੁੰਦੀ ਆ ਮਮਤਾ ਬੈਨਰਜੀ, ਉਹਨਾਂ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਨਾਂ ਦੇ ਗੁੰਡਿਆਂ ਨੇ ਵੀ ਆਪਣਾ ਮਨਮਰਜ਼ੀ ਕੀਤੀ ਹੋਏਗੀ। ਪਹਿਲਾਂ ਉਹਨਾਂ ਨੇ ਕੋਰਟ 'ਚ ਵੀ ਗਏ ਜਿਹੜੀਆਂ ਦੂਜੀਆਂ ਧਿਰਾਂ ਸੀ, ਫਿਰ ਦੂਜਾ ਹੁਣ ਜਦੋਂ ਕਿ ਉਹ ਵੋਟਾਂ ਪੈ ਗਈਆਂ ਤੇ ਬੀਜੇਪੀ ਦਾ ਵੈਸਟ ਬੰਗਾਲ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕਹਿ ਰਿਹਾ ਕਿ ਮਮਤਾ ਬੈਨਰਜੀ ਨੇ, ਤ੍ਰਿਣਮੂਲ ਕਾਂਗਰਸ ਨੇ ਜਮਹੂਰੀਅਤ ਦਾ ਕਤਲ ਕਰ ਦਿੱਤਾ, ਮਰਡਰ ਆਫ ਡੈਮੋਕ੍ਰੇਸੀ। ਹੁਣ ਮੈਂ ਆਪਣੇ ਮਨ 'ਚ ਜਿਹੜਾ ਉਹ ਕਹਿ ਰਿਹਾ ਸੀ, ਮੈਂ ਕਿਹਾ ਜੀ ਸਾਡੇ ਲਈ ਤਾਂ ਇਹ ਜਮਹੂਰੀਅਤ, ਪਹਿਲਾਂ ਇਹ ਦੱਸੋ ਵੀ ਜੰਮੀ ਕਦੋਂ ਸੀ? ਮਰਡਰ ਤਾਂ ਹੁੰਦਾ ਵੀ ਪਹਿਲਾਂ ਜੰਮੀ ਹੁੰਦੀ, ਬਿਲਕੁਲ ਸਾਡੇ ਲਈ ਜੰਮੀ ਨਹੀਂ ਸੀ। ਤੇ ਤੁਹਾਨੂੰ ਹੁਣ ਇਹ ਰੀਅਲਾਈਜੇਸ਼ਨ ਹੋਣੀ ਸ਼ੁਰੂ ਹੋਈ ਹੈ ਕਿਉਂਕਿ ਅਲਟੀਮੇਟਲੀ ਉਹੀ ਪੜੋਸੀ ਕੇ ਹੋਇਆ ਜੋ ਤੁਸੀਂ ਗਵਾਂਢੀਆਂ ਦੇ ਨਾਲ ਕੀਤਾ ਔਰ ਜ਼ਾਹਰ ਹੈ ਕਿ ਵੀ ਇਹ ਅੱਜ
ਇਸ ਮੈਜੋਰਿਟੀ ਕਮਿਊਨਿਟੀ ਦੇ ਵੀ ਵੱਡੇ ਵਰਗ ਨੂੰ, ਜਦੋਂ ਤੁਸੀਂ ਮੀਡੀਆ 'ਚ ਦੇਖਦੇ ਹੋ, ਉਹਨਾਂ ਦੇ ਜਿਹੜੇ ਕੋਈ ਥੋੜੇ ਬਹੁਤ ਇਮਾਨਦਾਰ ਕਿਸਮ ਦੇ ਐਕਸਪਰਟ ਬੈਠੇ ਹੁੰਦੇ ਨੇ, ਉਹ ਕਹਿੰਦੇ ਨੇ ਵੀ ਹੁਣ ਤਾਂ ਇਹੀ ਹੈ ਵੀ ਜਿਵੇਂ ਉਹ ਰਵੀਸ਼ ਕੁਮਾਰ ਕਹਿ ਰਿਹਾ ਸੀ ਵੀ ਹੁਣ ਕਿਤੇ ਵੀ ਉਹਨਾਂ ਨੂੰ ਕਿਸੇ ਪਾਰਟੀ ਲੀਡਰ ਨੂੰ ਅੱਗੇ ਜਾ ਕੇ ਭੀੜ ਨੂੰ ਇਨਸਾਈਟ ਕਰਨ ਦੀ ਲੋੜ ਹੀ ਨਹੀਂ। ਹੁਣ ਤਾਂ ਸੋਸ਼ਲ ਮੀਡੀਆ ਹੈ ਜੀ, ਉਹਦੇ 'ਚ ਕੋਈ ਖਬਰ ਪਲਾਂਟ ਕਰ ਦਿਓ, ਜਿਵੇਂ ਉੱਤਰਾਖੰਡ ਦੇ ਹਵਾਲੇ ਨਾਲ ਹੋਇਆ, ਕਿਸੇ ਸ਼ਹਿਰ, ਉਹਨੂੰ ਪਤਾ ਨਹੀਂ ਕਿਹੜਾ, ਕਿਸੇ ਮੁਨੀ ਦੇ ਨਾਂ ਤੇ ਅਗਸਤੂ ਸ਼ਹਿਰ ਕੇ ਕੀ ਹੈ, ਔਰ ਉਹਦੇ 'ਚ ਕਿਸੇ ਨੇ ਕਹਿ ਦਿੱਤਾ ਕਿ ਜੀ ਇੱਕ ਮੁਸਲਮਾਨਾਂ ਦੇ ਮੁੰਡੇ ਨੇ ਹਿੰਦੂ ਕੁੜੀ ਦਾ ਜ਼ਬਰ ਜਨਾਹ ਕੀਤਾ, ਉਹਨੂੰ ਰੋਕਿਆ ਔਰ ਉਹਨੂੰ ਜਿਹੜਾ ਕੀਤਾ, ਔਰ ਉਹਨਾਂ ਨੇ ਜਿਹੜੀ ਭੀੜ ਪਹਿਲਾਂ ਹੀ ਤਿਆਰ ਹੁੰਦੀ ਹੈ ਇਹਨਾਂ ਦੀ ਕੀਤੀ ਹੋਈ, ਉਹ ਨਿਕਲੀ, ਉਹਨਾਂ ਨੇ ਮੁਸਲਮਾਨਾਂ ਦੇ ਹਮਲੇ, ਦੁਕਾਨਾਂ ਸਾੜਤੀਆਂ, ਕੁਝ ਹੋਰ ਕਰਤਾ। ਬਾਅਦ ਚੋਂ ਡਿਸਟ੍ਰਿਕਟ ਮੈਜਿਸਟ੍ਰੇਟ ਜਾ ਕਹਿ ਰਿਹਾ ਵੀ ਉਹ ਟੋਟਲੀ ਝੂਠੀ ਖਬਰ ਹੈ, ਤਾਂ ਹੋਇਆ ਹੀ ਨਹੀਂ, ਕੋਈ ਇਸ ਕਿਸਮ ਦੀ ਪੁਲਿਸ ਰਿਪੋਰਟ ਹੀ ਨਹੀਂ। ਸੋ ਮਤਲਬ ਜਦੋਂ ਤੁਸੀਂ ਹੁਣ ਇਸ ਲੈਵਲ ਦੇ ਉੱਤੇ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਜੀ, ਹੁਣ ਤਾਂ ਉੱਥੇ ਕਿਸੇ ਨੂੰ ਨਹੀਂ ਪਤਾ ਵੀ ਕਿਹਦੇ ਘਰ ਦੇ ਬਾਹਰ ਭੀੜ ਖੜੀ ਹੈ ਜਿਹਨੇ ਜਿਉਂਦੇ ਸਾੜ ਦੇਣਾ, ਕਿਉਂਕਿ ਹੁਣ ਜਿਉਂਦੇ ਸਾਜੇ ਨਵੰਬਰ 84 ਚ ਜਿਉਂਦੇ ਹਜ਼ਾਰਾਂ ਸਿੱਖ ਸਾੜ ਦਿੱਤੇ ਦਿੱਲੀ ਔਰ ਭਾਰਤ ਭਰ ਦੇ ਵਿੱਚ ਜੀ, ਔਰ ਭੀੜ ਖੜੀ ਭੰਗੜੇ ਪਾ ਰਹੀ ਸੀ ਬਾਹਰ, ਔਰ ਕਹਿ ਰਹੀ ਸੀ ਕਿ ਸਰਦਾਰ ਜੀ ਭੰਗੜੇ ਪਾ ਰਹੇ ਨੇ, ਉਹ ਸੜ ਰਹੇ ਸੀ। ਮਾਈ ਗॉड। ਤੇ ਹੁਣ ਉਹੀ ਅੱਗ ਜਿਹੜੀ ਹੈ ਉਹ ਤੁਹਾਡੇ ਘਰ ਤੱਕ ਵੀ ਪਹੁੰਚ ਗਈ। ਹੁਣ ਉਹਨਾਂ ਗੁੰਡਿਆਂ ਦੇ ਹੱਥ ਪਾਵਰ ਹੈ, ਉਹ ਗੁੰਡਿਆਂ ਨੂੰ ਤੁਸੀਂ ਫਰੋਤੀਆਂ ਦਿੰਦੇ ਹੋ, ਜਦੋਂ ਤੁਹਾਡੇ ਮੁੰਡੇ ਕੁੜੀਆਂ ਸਕੂਲ ਜਾਂਦਿਆਂ ਨੂੰ ਚੁੱਕਦੇ ਨੇ ਉਹ ਭਾਈ ਇਹਨਾਂ ਦੇ ਕੋਲ ਪੈਸਾ ਚੁੱਕੋ। ਜਿੰਨੇ ਦਿੱਲੀ ਦੇ ਆਲੇ ਦੁਆਲੇ ਦੇ ਜਿੰਨੀਆਂ ਟਾਊਨਸ਼ਿਪਸ ਔਰ ਹਰਿਆਣਾ ਯੂਪੀ ਦੂਜੇ ਚ ਡਿਵੈਲਪ ਹੋਈਆਂ, ਉਹਨਾਂ ਦੇ ਵਿੱਚ ਇੱਕ ਵੱਡੀ ਗਿਣਤੀ ਉਹਨਾਂ ਦੀ ਹੈ ਜਿਹੜੀਆਂ ਗੈਂਗਾਂ ਵਾਲੇ ਜਿਹੜੇ ਨੇ ਇਹ ਕਰਦੇ ਨੇ। ਔਰ ਕਿਉਂਕਿ ਐਡਮਿਨਿਸਟ੍ਰੇਸ਼ਨ ਤੇ ਸਿਸਟਮ ਦੇ ਉੱਤੇ ਫੇਥ ਹੀ ਨਹੀਂ ਹੈ, ਉਹ ਵਪਾਰੀ ਪੁਲਿਸ ਨੂੰ ਨਹੀਂ ਇਨਫਾਰਮ ਕਰਦੇ, ਉਹ ਕਹਿੰਦੇ ਵੀ ਆਪਣਾ ਬੱਚਾ ਬੱਚੀ ਛਡਾਓ, ਦਿਓ ਪੈਸੇ ਜੀ। ਸੋ ਅਦਰਵਾਈਜ਼ ਦਿੱਲੀ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕ੍ਰਾਈਮ ਕੀ ਹੈ, ਬਾਕੀ ਭਾਰਤ 'ਚ ਕੀ ਹੈ ਹਾਲਾਤ। ਉਹਨੇ ਦੀ ਬਨਾਰਸ ਕੰਸਟੀਚੁਐਂਸੀ ਹੈ ਮੋਦੀ ਦੀ, ਕੱਲ ਇੱਕ ਫਲਾਈਓਵਰ ਡਿੱਗਿਆ ਉੱਤੋਂ ਥੱਲੇ, ਕਿੰਨੇ ਲੋਕ ਦੱਬ ਗਏ, ਉੱਤੇ ਪਤਾ ਨਹੀਂ ਕਿੰਨੇ ਟਨ ਦਾ ਬੀਮ ਪਾ ਰਹੇ ਸੀ, ਕੋਈ ਨਹੀਂ ਹੈ, ਔਰ ਹੋ ਗਿਆ ਜੀ ਯੋਗੀ ਜੀ ਨੇ ਪਹੁੰਚ ਗਏ 24 ਘੰਟੇ 'ਚ ਕਿਹਾ ਰਿਪੋਰਟ ਦਿਓ ਮੋਦੀ ਜੀ ਨੇ। ਸੋ ਕੁੱਲ ਮਿਲਾ ਕੇ ਸਾਰਾ ਦੇਸ਼ ਜਿਹੜਾ ਉਹ ਉਸ ਜਮਹੂਰੀਅਤ, ਹੁਣ ਜਮਹੂਰੀਅਤ ਨਹੀਂ ਹੈ ਜਮਹੂਰੀਅਤ ਹੈ, ਬੱਚਾ ਜਮਹੂਰਾ ਨਾ ਜਮੂਰੇ ਹੈ, ਇਹ ਜਮੂਰੇ ਨੇ RSS ਦੇ ਰੂਲ, RSS ਦਾ, ਤੇ ਹੁਣ RSS ਦੇ ਜਮੂਰਿਆਂ ਦਾ ਜਿਹੜਾ ਹੈ ਇਹ ਅਲਟੀਮੇਟਲੀ ਅੱਗ ਜਿਹੜੀ ਤੁਸੀਂ ਦੂਜਿਆਂ ਦੇ ਘਰ ਚ ਲਾਈ, ਉਹ ਹੁਣ ਤੁਹਾਡੀ ਛੱਤਾਂ ਨੂੰ ਵੀ ਉਹਨੇ ਐਨਗਲਫ ਕਰ ਲਿਆ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਰਾ ਜਮਹੂਰੀਅਤ ਹੈ, ਜਮੂਰਿਆਂ ਦਾ ਦੇਸ਼, ਇਹਨਾਂ ਨੂੰ ਹੁਣ ਇਹ ਗੱਲ ਲੱਗ ਰਹੀ ਹੈ ਜੀ ਫਲਾਣੇ ਨੇ ਮਰਡਰ ਕਰਤਾ, ਫਲਾਣੇ ਨੇ ਮਰਡਰ ਕੀ ਹੋਣਾ, ਇਹ ਤਾਂ ਜੰਮਿਆ ਹੀ ਨਹੀਂ ਸੀ, ਇਹ ਤਾਂ ਤੁਹਾਡੇ ਮਾਈਂਡ ਸੈਟ ਹੀ ਸੀ। 47 ਦੇ ਵਿੱਚ ਹੀ ਤੁਸੀਂ ਇਹ ਡਿਸਾਈਡ ਕਰ ਲਿਆ ਹੋਇਆ ਸੀ ਕਿ ਗੁੰਡਿਆਂ ਦਾ ਰਾਜ। ਔਰ ਉਹੀ ਵਿੰਸਟਨ ਚਰਚਿਲ ਨੇ ਗੱਲ ਜਦੋਂ ਮਿਸਟਰ ਐਟਲੀ ਨੇ ਫਰੀडम ਆਫ ਇੰਡੀਆ ਐਕਟ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਸੀ, ਤੇ ਉਦੋਂ ਚਰਚਿਲ ਦੀ ਜਿਹੜੀ ਸਪੀਚ ਹੈ, ਕਿਉਂਕਿ ਉਦੋਂ ਤੱਕ ਉਹ ਆਪੋਜੀਸ਼ਨ ਚਲਾ ਗਿਆ ਸੀ, ਉਹਨਾਂ ਦੀਆਂ ਸੀਟਾਂ ਘੱਟ ਸੀ, ਆਪਣੀ ਸੀਟ ਤਾਂ ਉਹਨੇ ਜਿੱਤ ਲਈ ਸੀ, ਤਾਂ ਉਹਨੇ ਕਿਹਾ ਸੀਗਾ ਕਿ ਵੀ ਇਹ ਜਿਹੜਾ ਮਿਸਟਰ ਐਟਲੀ ਇਹ ਜੋ ਤੂੰ ਕਰ ਰਿਹਾ, ਇਹ ਖੂਨ ਕਰ ਰਿਹਾ ਤੂੰ ਮਿਲੀਅਨਸ ਆਫ ਪੂਅਰ ਇੰਡੀਅਨਸ। ਉਹਨੇ ਕਿਹਾ ਵੀ ਇਹ ਤੂੰ ਪਾਵਰ ਉਹਨਾਂ ਦੇ ਹੱਥ 'ਚ ਦੇ ਰਿਹਾ ਜਿਹੜੇ ਕਿ ਰੋਗਸ, ਰਾਸਕਲ, ਗੁੰਡਾਸ, ਉਹਨਾਂ ਦੇ ਹੱਥ ਹੈ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ ਜੀ। ਔਰ ਉਹ ਜਦੋਂ ਲੋਕ ਸਫਰ ਕਰਨਗੇ ਉਹ ਸਾਰੇ, then the blood of those millions of poor Indians will be on your head, Mr. Attlee। ਤੇ ਹੁਣ ਤੁਸੀਂ ਦੇਖ ਲਓ ਜੁਡੀਸ਼ਰੀ, ਲੈਜਿਸਲੇਚਰ, ਐਗਜ਼ੈਕਟਿਵ, ਕੁੱਲ ਮਿਲਾ ਕੇ ਮੀਡੀਆ ਕੀ ਚੱਲ ਰਿਹਾ, ਗੁੰਡਾ ਕ੍ਰੇਸੀ। ਸੋ ਇਹ ਹੈ ਕਿ ਭਾਈ ਤੁਸੀਂ ਅਲਟੀਮੇਟਲੀ ਜਿਸ ਪਾਸੇ ਤੁਰਦੇ ਹੋ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਜੋ ਪਹਿਲਾ ਇਸ਼ੂ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਫਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ।
36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।